ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਈਦਾ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿੰਦੇ ਨੇ ਮਿੰਟੂ ਗੁਲਸਰੀਆ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਚਾਨਣਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ, ਤੇਜ਼ੀ ਦੇ ਨਾਲ ਆਪਾਂ ਆਈਏ ਖਬਰਾਂ ਦੇ ਵੱਲ ਤੇ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਸੀ ਤੇ ਕੀ ਕੁਝ ਵਾਪਰਿਆ ਜੀ ਫਿਰ ਉਹਨਾਂ ਦੇ ਆਉਣ ਦੇ ਨਾਲ, ਜਾਂ ਕੀ ਕੁਝ ਉਹਨਾਂ ਨੇ ਆਪਣੇ ਭਾਸ਼ਣਾਂ 'ਚ ਕਿਹਾ? ਉਹਨਾਂ ਦੇ ਭਾਸ਼ਣਾਂ ਦੇ ਵਿੱਚ ਮੈਂ ਅੱਗੇ ਕਹਿੰਦਾ ਹੁੰਦਾ, ਮੰਮਾ ਮਾਨ ਤੇ ਮੰਮਾ ਮੋਦੀ, ਗੱਲ ਆਈ ਤੋਂ ਸ਼ੁਰੂ ਹੋਊਗੀ, ਗੱਲ ਮੀਂਹ ਤੋਂ ਖਤਮ ਹੋ ਜਾਣੀ ਹੈ, ਬਸ ਦੈਟਸ ਇਟ ਜੀ। ਤਾਂ ਮੋਦੀ ਸਾਹਿਬ ਹਰਿਆਣੇ 'ਚ ਵੀ ਜਿਹੜਾ ਭਾਸ਼ਣ ਦੇ ਕੇ ਆਏ ਆ, ਉਹਦਾ ਤੱਤ ਸਾਰ ਇਹੋ ਹੀ ਸੀਗਾ। ਉਹਨਾਂ ਨੇ ਨਿਸ਼ਾਨੇ ਜਿਹੜੇ ਆ ਉਹ ਕੱਸੇ ਵਿਰੋਧੀਆਂ ਤੇ ਅਤੇ ਆਪਣੇ ਆਪ ਨੂੰ ਵਡਿਆਇਆ। ਅੱਜ ਕਿਸਾਨਾਂ ਨੇ ਵਿਰੋਧ ਕਰਨਾ ਸੀ, ਪਰ ਜ਼ਬਰਦਸਤ ਬੈਰੀਕੇਡਿੰਗ ਸੀ। ਕਿਸਾਨਾਂ ਨੂੰ ਠੀਕ ਉਸੇ ਤਰ੍ਹਾਂ ਹੀ ਰੋਕ ਲਿਆ ਗਿਆ ਜਿਵੇਂ ਦਿੱਲੀ ਜਾਣ ਤੋਂ ਰੋਕਿਆ ਸੀਗਾ। ਇਹ ਸਾਫ਼ ਸੀ, ਸਪਸ਼ਟ ਸੀਗਾ ਕਿ ਨਰਿੰਦਰ ਮੋਦੀ ਦੀ ਰੈਲੀ ਹਰ ਹਾਲਤ ਦੇ ਵਿੱਚ ਨਾ ਸਿਰਫ ਪ੍ਰੋਟੈਸਟ ਤੋਂ ਬਚਾਈ ਜਾਵੇਗੀ, ਬਲਕਿ ਇਹਦੀ ਹਾਜ਼ਰੀ ਵੀ ਭਰਪੂਰ ਰੱਖੀ ਜਾਏਗੀ। ਜੀ। ਜੇ ਤੁਸੀਂ ਇਕੱਠ ਵੇਖੋਗੇ, ਇਕੱਠ ਵੇਖ ਕੇ ਇਉਂ ਲੱਗਦਾ ਕਿ ਭਾਜਪਾ ਦੇ ਮਗਰ ਬਹੁਤ ਸਾਰਾ ਬਈ ਆਵਾਮ ਜਿਹੜਾ ਤੁਰ ਪਿਆ, ਪਰ ਅਸਲੀਅਤ ਇਹ ਆ ਕਿ ਰਾਜਸਥਾਨ ਤੱਕ ਵੀ ਬੰਦੇ ਆਏ ਸੀਗੇ। ਤਾਂ ਜਿਹੜੀ ਗੱਲ ਹੈ ਭਾਸ਼ਣ ਦੀ, ਉਹਨਾਂ ਦਾ ਜਿਹੜਾ ਭਾਸ਼ਣ ਹੈ ਉਹ ਕੇਂਦਰਿਤ ਰਿਹਾ ਖੁਦ ਤੇ ਹੀ। ਮੈਂ ਜਿਵੇਂ ਤੁਹਾਨੂੰ ਦੱਸਿਆ, ਨਾਲ ਉਹਨਾਂ ਦਾ ਭਾਸ਼ਣ ਜਿਹੜਾ ਹੈ ਉਹ ਨਿਸ਼ਾਨੇ ਤੇ ਲੈਂਦਾ ਸੀਗਾ ਮੁੱਖ ਮੰਤਰੀ ਨੂੰ ਕਿ ਬਈ ਇਹ ਤੇ ਇੱਕ ਕਾਗਜ਼ੀ ਮੁੱਖ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਦਿਖਾਵੇ ਦੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਤੇ ਸਿੱਖ ਹਮਲੇ ਦੀ ਦੋਸ਼ੀ ਪਾਰਟੀ ਆਮਨੇ ਸਾਹਮਣੇ ਲੜਨ ਦਾ ਨਾਟਕ ਕਰ ਰਹੀ ਆ, ਪਰ ਸੱਚ ਇਹ ਹੈ ਕਿ ਪਾਰਟੀਆਂ ਦੋ ਹੈ, ਦੁਕਾਨ ਇੱਕੋ ਹੀ ਹੈ। ਤਾਂ ਨਾਲ ਉਹਨਾਂ ਨੇ ਕਿਹਾ ਕਿ ਜੋ ਬਟਾਰੇ ਤੋਂ ਪੀੜਤ ਦਲਿਤ ਸਿੱਖ ਭਾਈ ਭੈਣ ਆ, ਮੋਦੀ ਉਹਨੂੰ ਨਾਗਰਿਕਤਾ ਦੇ ਰਿਹਾ ਹੈ ਤੇ ਸੀਏ ਨਾ ਹੋਵੇ ਤਾਂ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਤੋਂ ਜਿਹੜੇ ਸਿੱਖ ਨਾਗਰਿਕ ਆਉਂਦੇ ਆ, ਉਹਨਾਂ ਨੂੰ ਨਾਗਰਿਕਤਾ ਕੌਣ ਦੇਵੇਗਾ? ਇੰਡੀਆ ਵਾਲੇ ਸੀਏ ਦਾ ਵਿਰੋਧ ਕਰਦੇ ਆ, ਦੰਗੇ ਕਰਵਾਉਂਦੇ ਆ। ਸੋ ਖੈਰ ਇਹ ਸਾਰਾ ਕੁਝ ਇਹਨਾਂ ਦਾ ਸੀਗਾ। ਤੇ ਗੱਲ ਇਹ ਆ ਕਿ ਬਈ ਹੁਣ ਮਸਲਾ ਜਿਹੜਾ ਹੈ ਉਹ ਇਹੀ ਹੈ ਕਿ 2 ਦਿਨ ਜਿਹੜਾ ਇਹਨਾਂ ਨੇ ਰਹਿਣਾ ਪੰਜਾਬ ਦੇ ਵਿੱਚ, ਉਹਨਾਂ ਦਾ ਮਤਲਬ ਕਿ ਜਿਹੜਾ ਭਾਸ਼ਣ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ। ਤਾਂ ਉਹਨਾਂ ਨੇ ਦੱਸ ਦਿੱਤਾ ਕਿ ਉਹਨਾਂ ਦਾ ਸਟੈਂਡਰਡ ਸੈੱਟ ਹੈ, ਉਹਨਾਂ ਦਾ ਸਟੈਂਡਰਡ ਨਹੀਂ ਬਦਲੇਗਾ, ਉਹ ਇੱਕੋ ਹੀ ਸਟੈਂਡਰਡ ਦੇ ਨਾਲ ਜਾਣਗੇ। ਤਾਂ ਇਹ ਕਹਿੰਦੇ ਆ ਕਿ ਇੰਡੀਆ ਵਾਲੇ ਕਿਸਾਨਾਂ ਦੇ ਨਾਲ ਝੂਠ ਬੋਲਦੇ ਆ। ਅਸੀਂ ਹਰ ਕਿਸੇ ਦੇ ਲਈ 5 ਲੱਖ ਤੱਕ ਦੇ ਇਲਾਜ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ 5 ਨਦੀਆਂ ਦਾ ਉਹ ਕਹਿੰਦੇ ਆ ਕਿ ਆਸ਼ੀਰਵਾਦ ਪੰਜਾਬ ਨੂੰ ਮਿਲਿਆ। ਇੰਡੀਆ ਵਾਲੇ ਜਿਹੜੇ ਐਵੇਂ ਝੂਠ ਬੋਲੀ ਜਾਂਦੇ ਆ। ਕਿਸਾਨਾਂ ਦੇ ਨਾਲ ਜੋ ਵਾਅਦਾ ਕੀਤਾ ਪੂਰਾ ਕੀਤਾ ਗਿਆ। ਬੀਤੇ 10 ਸਾਲਾਂ ਦੇ ਵਿੱਚ ਕਣਕ ਅਤੇ ਝੋਨੇ ਦੀ ਰਿਕਾਰਡ ਖਰੀਦ ਹੋਈ ਹੈ ਤੇ ਇਸ ਤੋਂ ਇਲਾਵਾ PM ਕਿਸਾਨ ਨਿਧੀ ਦੇ ਤਹਿਤ 30,000 ਰੁਪਇਆ ਕਿਸਾਨਾਂ ਨੂੰ ਮਿਲ ਚੁੱਕਿਆ ਹੈ। ਫਿਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇੰਡੀਆ ਵਾਲੇ ਜਿਹੜੇ ਆ ਉਹ ਦੰਗੇ ਕਰਵਾਉਂਦੇ ਆ, ਜਿਵੇਂ ਆਪਾਂ ਗੱਲ ਕਰਕੇ ਹਟੇ ਆ। ਸ਼ਰਧਾ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਸਿਰ ਝੁਕਦਾ ਹੈ, ਤੇਰਾ ਤੁਹਾਡੇ ਨਾਲ ਖੂਨ ਦਾ ਨਾਤਾ, ਉਹ ਤੇ ਤੁਹਾਨੂੰ ਪਤਾ ਹੀ ਆ। ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੱਟਿਆ ਰਟਾਇਆ ਹੁੰਦਾ। ਹਰਿਆਣੇ 'ਚ ਵੀ ਉਹਨਾਂ ਨੇ ਇਹੋ ਹੀ ਕਿਹਾ ਕਿ ਮੇਰਾ ਤੁਹਾਡੇ ਨਾਲ ਬਹੁਤ ਪੁਰਾਣਾ ਨਾਤਾ ਹੈ। ਇਹ ਜਿਵੇਂ ਹਰੇਕ ਥਾਂ ਤੇ ਜਾ ਕੇ ਕਹਿੰਦੇ ਮੈਂ ਇਸ ਸਟੇਟ ਨੂੰ ਨੰਬਰ 1 ਬਣਾਉਣਾ, ਨੰਬਰ 1 ਨੂੰ, ਪਰ ਅੱਜ ਤੱਕ ਇਹ ਨਹੀਂ ਦੱਸਿਆ ਕਿ ਨੰਬਰ 2 ਕਿਹੜਾ ਹੋਏਗਾ। ਹਰੇਕ ਨੂੰ ਕਹਿ ਦਿੰਦੇ ਨੰਬਰ 1 ਬਣਾਵਾਂਗੇ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਅੱਜ ਦਸਤਾਰ ਵੀ ਸਜਾਈ ਸੀ, ਸਿੱਖਾਂ ਦੇ ਜਿਹੜੇ ਕੰਮ ਕੀਤੇ ਉਹ ਵੀ ਗਿਣਾਏ। ਨਾਲ ਇਹ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਬਈ ਅਸੀਂ ਧੌਣ ਤੇ ਗੋਡਾ ਰੱਖ ਕੇ ਲੈ ਲੈਣਾ ਸੀ। 1971 ਦੇ ਵਿੱਚ ਸਾਡੇ ਕੋਲ ਇੱਕ ਬੜਾ ਵੱਡਾ ਮੌਕਾ ਸੀਗਾ। ਉਸ ਵੇਲੇ ਕਾਂਗਰਸ ਨੇ ਕਹਿ ਲਓ ਕਿ ਬਹੁਤ ਗਲਤੀ ਤਗੜੀ ਕੀਤੀ, ਯਾਨੀ ਬਲੰਡਰ ਕੀਤਾ। ਤਾਂ ਮਤਲਬ ਕਿ ਇਸ ਤਰ੍ਹਾਂ ਹੀ ਇਹ ਸਾਰਾ ਕੁਝ ਭਾਸ਼ਣ ਜਿਹੜਾ ਹੈ ਉਹ ਕੇਂਦਰਿਤ ਰਿਹਾ। ਸੁਨੀਲ ਜਾਖੜ ਬੋਲੇ ਉਹ ਪੰਜਾਬ ਦੇ ਵਿੱਚ, ਕਹਿੰਦੇ ਜੀ ਕਿ ਅੱਤਵਾਦ ਜਿਹੜਾ ਹੈ ਉਹ ਫਿਰ ਸਿਰ ਚੁੱਕ ਰਿਹਾ ਹੈ। ਚਿੱਟੇ ਦੀ ਵੀ ਗੱਲ ਕੀਤੀ ਉਹਨਾਂ ਨੇ। ਪਰ ਇਹ ਦਿਲਚਸਪ ਕਹਾਣੀ ਸੀਗੀ ਕਿ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੀ ਸਟੇਜ ਤੇ ਕੌਣ ਬੈਠਾ ਸੀਗਾ? ਉਹਨਾਂ ਦੀ ਸਟੇਜ ਤੇ ਤਾਂ
ਜਿਵੇਂ ਆਪਾਂ ਵੇਖੀਏ ਕਿ ਪਰਮਪਾਲ ਕੌਰ, ਜਾਖੜ, ਪ੍ਰਨੀਤ ਕੌਰ, ਅਰਵਿੰਦ ਖੰਨਾ, ਅੱਛਾ ਉਹ ਵਾਰ-ਵਾਰ ਕਾਂਗਰਸ ਤੇ ਹੀ ਨਿਸ਼ਾਨੇ ਕੱਸ ਰਹੇ ਸੀ। ਕਾਂਗਰਸ ਨੇ ਆ ਕੀਤਾ, ਕਾਂਗਰਸ ਨੇ ਆ ਕੀਤਾ, ਤੇ ਸਾਰੀ ਕਾਂਗਰਸ ਤੇ ਸਟੇਜ ਤੇ ਬੈਠੀ ਸੀ। ਇੱਕ ਅੱਧ ਜੇ ਛੱਡ ਦਈਏ ਭਾਜਪਾ ਹੀ ਕੋਈ ਮਤਲਬ ਕਿ ਬਿਰਲਾ ਮਾਂਝਾ, ਬਾਕੀ ਤੇ ਸਾਰੇ ਕਾਂਗਰਸੀ ਉਸ ਵੇਲੇ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਸੀ ਕਿ ਇਹਨਾਂ ਨੇ ਇਹ ਕੀਤਾ, ਵਾਹ ਕੀਤਾ, ਜਾਂ ਉਹਨਾਂ ਦੇ ਵੱਡੇ ਵਡੇਰਿਆਂ ਨੇ ਇਹ ਕੀਤਾ, ਉਹ ਤੇ ਸਾਰੇ ਨਾਲ ਬੈਠੇ ਸੀਗੇ। ਤਾਂ ਕੁੱਲ ਮਿਲਾ ਕੇ ਨਰਿੰਦਰ ਮੋਦੀ ਹੋਰਾਂ ਨੇ ਆਪਣੇ ਆਪ ਤੇ ਹੀ ਸਾਰਾ ਭਾਸ਼ਣ ਕੇਂਦਰਿਤ ਰੱਖਿਆ। ਕੋਈ ਖਾਸ ਕੋਈ ਵਿਸ਼ੇਸ਼ ਗੱਲ ਨਹੀਂ ਕੀਤੀ। ਉਹਨਾਂ ਦੇ ਪ੍ਰਚਾਰ ਦਾ ਇੱਕ ਢੰਗ ਹੈ, ਉਹ ਰਵਾਇਤੀ ਢੰਗ ਹੀ ਉਹਨਾਂ ਨੇ ਅਪਣਾਇਆ। ਬਾਕੀ ਮੈਨੂੰ ਤੇ ਇਹਦੇ ਵਿੱਚੋਂ ਕੁਝ ਨਹੀਂ ਜਾਪਿਆ। ਰੈਲੀ ਜਿਹੜੀ ਸੀਗੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਲਵੇ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਹੱਕ ਦੇ ਵਿੱਚ ਇੱਕ ਰਸਮ ਪੂਰਤੀ ਕਰ ਦਿੱਤੀ ਹੈ। ਬਹੁਤਾ ਪੰਜਾਬ ਦੇ ਵਿੱਚ ਇਸ ਚੀਜ਼ ਦਾ ਅਸਰ ਨਹੀਂ ਹੋਣਾ। ਹਾਂ, ਇਹ ਗੱਲ ਮੰਨਣੀ ਪਏਗੀ ਕਿ ਜੋ 22 ਦੇ ਵਿੱਚ ਘਟਨਾ ਹੋਈ ਸੀ ਉਹਦੇ ਤੋਂ ਸਬਕ ਲੈਂਦਿਆਂ ਏਜੰਸੀਆਂ ਨੇ ਅੱਜ ਨਾਕਾਬੰਦੀ, ਬੈਰੀਕੇਡਿੰਗ ਏਡੀ ਜ਼ਬਰਦਸਤ ਕੀਤੀ ਸੀ ਕਿ ਤੁਸੀਂ ਹਿਸਾਬ ਲਾ ਲਓ ਕਿ ਇੰਨੇ ਸੰਗਠਨ ਰਲ ਕੇ ਵੀ ਕਹਿ ਲਓ ਕਿ ਉੱਥੇ ਤੱਕ ਨਹੀਂ ਪਹੁੰਚਣ ਚ ਕਾਮਯਾਬ ਹੋਏ। ਤਾਂ ਇਹ ਵੇਖਣ ਵਾਲੀ ਚੀਜ਼ ਸੀ ਜੀ। ਸੋ ਵੇਖਾਂਗੇ ਹੁਣ ਕੱਲ ਨੂੰ ਫੇਰ ਰੈਲੀ ਹੈ ਪੰਜਾਬ ਦੇ ਵਿੱਚ ਹੀ ਨੇ PM ਸਾਹਿਬ, ਤੇ ਵੈਸੇ ਵੀ ਗੱਲ ਚੱਲਦੀ ਕਹਿੰਦੇ ਭਾਜਪਾ ਦਾ ਤਾਂ ਕਾਂਗਰਸੀ ਕਰਨਾ ਹੀ ਹੋ ਗਿਆ, ਸਾਰੇ ਤਾਂ ਕਾਂਗਰਸੀ ਜੋ ਸੀ ਉਹ ਭਾਜਪਾ 'ਚ ਜਾ ਚੁੱਕੇ ਨੇ। ਸੋ ਅਗਲੀ ਗੱਲ ਦੇ ਵੱਲ ਆਉਂਦੇ ਆ। ਚੰਨੀ ਸਾਹਿਬ ਨੂੰ ਵਾਰਨਿੰਗ ਆਈ ਹੈ ਜੀ, ਕੀ ਵਾਰਨਿੰਗ ਹੈ ਇਹ? ਦੇਖੋ, ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਆਰਮੀ ਨੂੰ ਲੈ ਕੇ, ਅਟੈਕ ਨੂੰ ਲੈ ਕੇ, ਤਾਂ ਉਹਦੇ ਮੱਦੇ ਨਜ਼ਰ ਫਿਰ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆ ਉਹਨਾਂ ਨੇ ਮਾਮਲਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਪਾਸ ਭੇਜਿਆ ਸੀਗਾ। ਤਾਂ ਉਹਨਾਂ ਨੇ ਹੁਣ ਤਾਕੀਦ ਕੀਤੀ ਹੈ ਕਿ ਤੁਸੀਂ ਇਹੋ ਜਿਹੇ ਬਿਆਨਾਂ ਤੋਂ ਕਿਰਪਾ ਕਰਕੇ ਬਈ ਜੇ ਬਚੋ ਤਾਂ ਬਿਹਤਰ ਆ। ਦੇਖੋ, ਚੋਣ ਕਮਿਸ਼ਨ ਨੇ ਕੱਲ ਵੀ ਇੱਕ ਵਾਰਨਿੰਗ ਜਾਰੀ ਕੀਤੀ ਸੀਗੀ ਦੋਹਾਂ ਹੀ ਪਾਰਟੀਆਂ ਦੇ ਪ੍ਰਧਾਨਾਂ ਨੂੰ, ਮਤਲਬ ਖੜਗੇ ਸਾਹਿਬ ਨੂੰ ਵੀ, ਨੱਡਾ ਸਾਹਿਬ ਨੂੰ ਵੀ। ਤਾਂ ਉਹਦੇ ਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਸੀਗਾ ਕਿ ਨੱਡਾ ਸਾਹਿਬ ਤੁਸੀਂ ਥੋੜਾ ਜਿਹਾ ਫਿਰਕੂ ਗੱਲਾਂ ਤੋਂ ਗੁਰੇਜ਼ ਕਰੋ ਤੇ ਦੂਸਰੇ ਪਾਸੇ ਸੰਵਿਧਾਨ ਤੇ ਸੈਨਾ ਦਾ ਜ਼ਿਕਰ ਨਾ ਕਰੋ। ਹੁਣ ਜ਼ਿਆਦਾ ਅਸਰ ਕਿਹਦਾ ਹੋ ਰਿਹਾ, ਸੰਵਿਧਾਨ ਤੇ ਸੈਨਾ ਦਾ। ਪਰ ਮਸਲਾ ਤੇ ਇਹ ਆ ਕਿ ਜਦੋਂ ਨਰਿੰਦਰ ਮੋਦੀ ਨੇ ਪੁਲਵਾਮਾ ਦੇ ਨਾਂ ਤੇ ਵੋਟ ਮੰਗੀ ਸੀ ਉਦੋਂ ਕੀ ਸੀਗਾ, ਉਦੋਂ ਕੀ ਸੀਗਾ? ਜੇ ਸਤਿਆਪਾਲ ਮਲਕ ਨੇ ਸਵਾਲ ਚੁੱਕੇ, ਚੰਨੀ ਨੇ ਵੀ ਉਹੋ ਜਿਹੇ ਚੁੱਕ ਦਿੱਤੇ। ਚਲੋ, ਕੋਡ ਆਫ ਕੰਡਕਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਆਰਮੀ ਦੇ ਵਿਰੁੱਧ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ, ਚਲੋ ਮੰਨ ਲਿਆ। ਪਰ ਮੋਦੀ ਸਾਹਿਬ ਨੇ ਤੇ ਸ਼ਹੀਦਾਂ ਦੇ ਨਾਂ ਤੇ ਫਸਟ ਵੋਟਰ ਤੋਂ ਸਿੱਧੀ ਵੋਟ ਹੀ ਮੰਗ ਲਈ ਸੀਗੀ ਪਿਛਲੇ ਇਲੈਕਸ਼ਨ ਦੇ ਵਿੱਚ, ਤੇ ਤਦ ਕੀ ਇਹਨਾਂ ਨੇ ਕਿਲਾ ਢਾ ਲਿਆ ਨਰਿੰਦਰ ਮੋਦੀ ਦਾ। ਸੋ ਇੱਥੋਂ ਦਾ ਜਿਹੜਾ ਚੋਣ ਕਮਿਸ਼ਨ ਆ ਉਹ ਲੱਗਦਾ ਹੈ ਕਿ ਨਰਿੰਦਰ ਮੋਦੀ ਚੋਣ ਹਾਰ ਚੁੱਕਾ ਹੈ ਤੇ ਚੋਣ ਕਮਿਸ਼ਨ ਹਾਰ ਮੰਨ ਨਹੀਂ ਰਿਹਾ। ਉਹ ਕਹਿੰਦਾ ਕਿ ਮੈਂ ਲੜਾਂਗਾ ਤੇਰੀ ਥਾਂ ਤੇ। ਇਹੋ ਜੀ ਸੂਰਤ-ਹਾਲ ਬਣੀ ਪਈ ਆ। ਖੈਰ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਆਪਣਾ ਰੁਤਬਾ, ਆਪਣਾ ਮਰਾਤਬਾ ਜਿਹੜਾ ਉਹ ਬੁਲੰਦ ਰੱਖਣ ਲਈ, ਉਹਦੀ ਬੁਲੰਦੀ ਕਾਇਮ ਰੱਖਣ ਲਈ ਮੈਨੂੰ ਲੱਗਦਾ ਕਿ ਹੋਰ ਨੇਕ ਨੀਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਜਿਹੜਾ ਕਿ ਇਸ ਵੇਲੇ ਕਮ ਨਜ਼ਰ ਆਉਂਦਾ, ਘੱਟ ਨਜ਼ਰ ਆਉਂਦਾ ਜੀ। ਸੋ ਵੇਖਦੇ ਆ ਬਣਦਾ ਕੀ। ਸੋ ਅਗਲੀ ਖਬਰ ਵੱਲ ਚਲੀਏ ਤੇ ਆਪ ਦੇ ਵਿਧਾਇਕ ਨੇ ਵਿਵਾਦ ਛੇੜ ਲਿਆ ਜੀ। ਟਿੱਪਣੀ ਬੜੀ ਗਲਤ ਤੇ ਧਾਰਮਿਕ ਭਾਵਨਾਵਾਂ ਨੂੰ ਕਹਿੰਦੇ ਠੇਸ ਪਹੁੰਚਾਤੀ ਹੈ। ਆਂਦੇ ਹੁੰਦੇ ਆ ਕਿ ਰੱਬ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ। ਇਹਨਾਂ ਦੀ ਮਾਰੀ ਗਈ ਆ ਮੱਤ, ਤੇ ਤੁਸੀਂ ਵੇਖਿਓ ਮੱਤ ਟਿਕਾਣੇ ਆ ਜਾਣੀ ਆ। ਵਹਿੰਦੇ ਜਾਇਓ। ਕੱਲ ਕਿਕਲੀ ਨਿਕਲੀ ਨਾ ਕਾਰ ਚ ਬਹਿ ਬਹਿ ਕੇ ਮੋੜ ਤੋਂ। ਇਹ ਜਿਹੜੇ ਮਲਵਈ ਨੇ ਇਹ ਵੋਟਾਂ ਵੀ ਬੜੀਆਂ ਧੜੱਲੇ ਨਾਲ ਪਾਉਂਦੇ ਆ, ਜਲੂਸ ਵੀ ਬੜਾ ਤਗੜੇ ਢੰਗ ਨਾਲ ਕੱਢਦੇ ਆ। ਅਕਾਲੀਆਂ ਦਾ, ਕਾਂਗਰਸੀਆਂ ਦਾ ਜੇ ਮੈਂਡੇਟ ਦੇਖੋਗੇ ਤਾਂ ਇਧਰੋਂ ਹੀ ਆਉਂਦਾ, ਵੱਡਾ ਜ਼ਬਰਦਸਤ ਮੈਂਡੇਟ ਇਧਰੋਂ ਹੀ ਆਇਆ, ਤੇ ਸਭ ਤੋਂ ਪਹਿਲਾਂ ਫਿਰ ਜਲੂਸ ਨਿਕਲਣੇ ਵੀ ਇਧਰੋਂ ਹੀ ਸ਼ੁਰੂ ਹੋਏ। ਉਹ ਗੱਲ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਦੇ ਵਿਧਾਇਕਾਂ ਦੀਆਂ ਕਾਰਕਰਦਗੀਆਂ ਨੇ ਉਹ ਤੁਹਾਡੇ ਸਾਹਮਣੇ ਆ, ਮੰਤਰੀਆਂ ਦੀਆਂ ਕਾਰਕਰਦਗੀਆਂ ਤੁਹਾਡੇ ਸਾਹਮਣੇ ਆ। ਮਾਨ ਸਾਹਿਬ ਇੱਥੇ ਸਾਡੇ ਸ਼ਹਿਰ ਆਏ ਤੇ ਇੱਥੋਂ ਦੀ ਜਿਹੜੀ ਮੰਤਰੀ ਆ ਬੀਬੀ, ਉਹਦੇ ਨਾਲ ਗੱਲ ਕੀਤੇ ਤੋਂ ਬਗੈਰ 50 ਕੁ ਮੀਟਰ ਇੱਧਰ ਨੂੰ ਗਏ, 50 ਕੁ ਇੱਧਰ ਨੂੰ ਗਏ, 50 ਕੁ ਇੱਧਰ ਨੂੰ ਯੂ ਬਣਾ ਕੇ ਤੇ ਚੱਲ ਪਏ, ਹੋ ਗਿਆ ਰੋਡ ਸ਼ੋ। ਸੋ ਕਹਾਣੀ ਇਹ ਆ ਕਿ ਇਹਨਾਂ ਨੂੰ ਮਤ ਦੇਣ ਦੀ ਜ਼ਰੂਰਤ ਆ, ਪਰ ਮਾਨ ਸਾਹਿਬ ਪਹਿਲਾਂ ਮਤ ਆਪ ਤੇ ਲੈ ਲੈਣ। ਜੇ ਕਿਸੇ ਦੇ ਕੋਲ
ਭਾਂਡੇ 'ਚ ਕੋਈ ਚੀਜ਼ ਆ ਤੇ ਕੱਢ ਕੇ ਕੋਈ ਦੇਊਗਾ। ਹੁਣ ਜੇ ਉਹ ਸਖਣਾ ਤੇ ਕਿਸ ਤਰ੍ਹਾਂ ਦਿੱਤਾ ਜਾ ਸਕਦਾ? ਤਾਂ ਪਹਿਲਾਂ ਤਾਂ ਉਹਨਾਂ ਨੂੰ ਆਪ ਇਸ ਸਥਿਤੀ ਨੂੰ ਸਮਝਣਾ ਪਵੇਗਾ ਕਿ ਹਾਲੇ ਤੇ ਕੁਝ ਵੀ ਨਹੀਂ, ਹਾਲੇ ਟ੍ਰੇਲਰ ਆ। ਉਹ ਜਿਵੇਂ ਆਰ ਨੇ ਤਾਂ ਨਾ ਪਿਕਚਰ ਤੋਂ ਬਾਕੀ ਹੈ, ਤਾਂ ਹਾਲੇ ਤੇ ਪਿਕਚਰ ਬਾਕੀ ਆ। ਜਿਹੜਾ ਇਹਨਾਂ ਦਾ ਵਿਧਾਇਕ ਆ, ਹੁਣ ਤੁਸੀਂ ਮੈਨੂੰ ਦੱਸੋ ਕਿ ਉਹ ਜਿਹੜਾ ਲਾਲਜੀਤ ਭੁੱਲਰ ਆ ਮਾਝੇ ਵਾਲਾ ਮੰਤਰੀ, ਉਹਨੇ ਵੀ ਪਹਿਲਾਂ ਇਸ ਤਰ੍ਹਾਂ ਦੀ ਉਹ ਗਲਤੀ ਕੀਤੀ, ਭਾਈਚਾਰਿਆਂ ਦੇ ਖਿਲਾਫ ਬੋਲਿਆ, ਫਿਰ ਉਹਨੇ ਪਿੱਛੇ ਜੇ ਅਰਵਿੰਦ ਕੇਜਰੀਵਾਲ ਦੀ ਉਸਤਤ ਕਰਦਿਆਂ, ਹਾਲਾਂਕਿ ਬੋਲ ਉਹ ਕਿਸੇ ਹੋਰ ਭਾਵਨਾ ਨਾਲ ਰਿਹਾ ਸੀ, ਪਰ ਉਹਦੀ ਜਿਹੜੀ ਸ਼ਬਦਾਵਲੀ ਸੀ ਉਹ ਗਲਤ ਹੋ ਗਈ ਧਾਰਮਿਕ ਮਾਮਲੇ ਦੇ ਵਿੱਚ। ਤਾਂ ਇਸੇ ਤਰ੍ਹਾਂ ਜਿਹੜਾ ਇਹ ਵਿਧਾਇਕ ਹੈ ਪੰਡੋਰੀ, ਇਸ ਪੰਡੋਰੀ ਨੂੰ ਪਤਾ ਨਹੀਂ ਕਿਉਂ ਇਹ ਗੱਲ ਦੀ ਸਮਝ ਹੀ ਨਹੀਂ ਪੈਂਦੀ ਕਿ ਯਾਰ ਇਹ ਜਿਹੜੇ ਲੋਕ ਨੇ, ਇਹ ਦੁਨਿਆਵੀ ਲੀਡਰ ਨੇ, ਜਿਹੜੇ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਝੂਠ ਬੋਲਦੇ ਆ, ਕਿੰਨੇ ਕਿੰਨੇ ਕੁਫਰ ਤੋਲਦੇ ਆ, ਕਿੰਨੇ ਕੁ ਪਖੰਡ ਕਰਦੇ ਆ, ਕਿੰਨੇ ਕੁ ਪਰਪੰਚ ਕਰਦੇ ਆ। ਤੂੰ ਕਹੀ ਜਾ ਰਿਹਾ ਜੋ ਅਰਦਾਸ ਦੇ ਵਿੱਚ ਆਪਾਂ ਅਕਸਰ ਕਹਿੰਦੇ ਆ ਕਿ ਨਿਤਾਣਿਆਂ ਦੇ ਤਾਨ, ਨਿਓਟਿਆਂ ਦੇ ਓਟ, ਜਾਂ ਨਿਆਸ ਸਿਰਿਆਂ ਦੇ ਆਸਰੇ, ਇਹ ਸ਼ਬਦ ਤੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਦੇ ਵਿੱਚ ਬੋਲਦਾ, ਤੇ ਇਹਦਾ ਨੋਟਿਸ ਜਿਹੜਾ ਅਕਾਲ ਤਖਤ ਨੇ ਵੀ ਲਿਆ। ਮੈਂ ਤੇ ਹੈਰਾਨ ਆ ਕਿ ਹੁਣ ਤੱਕ ਇਹਨੇ ਮਾਫੀ ਕਿਉਂ ਨਹੀਂ ਮੰਗੀ। ਸੋ ਸਮਝੋ ਪਰੇ ਆ ਕਿ ਇਹਨਾਂ ਨੂੰ ਪਤਾ ਨਹੀਂ ਕੀ ਸੋਚ ਕੇ ਟਿਕਟਾਂ ਦਿੱਤੀਆਂ ਗਈਆਂ ਤੇ ਕੀ ਸੋਚ ਕੇ ਲੋਕ ਵੋਟ ਕਰ ਦਿੰਦੇ ਆ, ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ। ਇਹ ਤੇ ਹਾਲੇ ਬੋਲਦੇ 5-7 ਮਿੰਟ ਆ। ਜੇ ਕਿਤੇ ਇਹਨਾਂ ਨੇ ਸਾਡੇ ਵਾਂਗੂ ਕਿਸੇ ਟਾਕ ਸ਼ੋਅ 'ਚ ਘੰਟਾ ਬੋਲਣਾ ਹੋਵੇ, ਲਾਈਵ 'ਚ ਘੰਟਾ ਬੋਲਣਾ ਹੋਵੇ, ਤੇ ਮੈਨੂੰ ਲੱਗਦਾ ਕਿ ਸ਼ਾਮ ਤੱਕ ਇਹ ਤੇ 5-7 ਥਾਂ ਤੋਂ ਹੌਲੇ ਹੋ ਜਾਣ। ਜੀ ਜੀ, ਇਹ ਤੇ ਸਿਰਫ 2-4 ਮਿੰਟ ਬੋਲਦੇ ਆ, ਉਹਦੇ ਵਿੱਚ ਵੀ ਇਹਨਾਂ ਦੇ ਕੋਲ ਇਹੋ ਜਿਹੀਆਂ ਗੱਲਾਂ ਨੇ। ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ, ਹੁਣ ਇਹ ਕੋਈ ਨਵੇਂ ਨਹੀਂ ਹੈਗੇ ਜਾਂ ਇਹ ਕੋਈ ਜਵਾਕ ਨਹੀਂ ਹੈਗੇ ਜਿਵੇਂ ਅੱਗੇ ਕਹਿ ਦਿੰਦੇ ਨਹੀਂ ਨਹੀਂ ਇਹ ਸਿਖਾਂਦਰੂ ਨੇ, ਸਭ ਕੁਝ ਇਹਨਾਂ ਨੂੰ ਪਤਾ ਹੈ, ਮਲਾਈਆਂ ਕਿਵੇਂ ਚੱਟਣੀਆਂ ਨੇ, ਉਹ ਕਿਵੇਂ ਆ ਗਿਆ ਸਭ ਕੁਝ। ਤਾਂ ਇਹਨਾਂ ਨੂੰ ਅਕਲ ਨਹੀਂ ਹੈਗੀ ਕਿ ਧਾਰਮਿਕ ਮਾਮਲੇ ਤੇ ਪਹਿਲੀ ਗੱਲ ਆ, ਤੁਸੀਂ ਬੋਲਣਾ ਜੋ ਮਰਜ਼ੀ ਬੋਲੋ, ਦੁਨਿਆਵੀ ਤੌਰ ਤੇ ਕਿਸੇ ਦੀ ਸਿਫਤ ਸਲੌਤ ਕਰੋ, ਕਿਸੇ ਦਾ ਕੀ ਢਿੱਡ ਦੁਖਦਾ। ਜ਼ਰੂਰ ਤੁਸੀਂ ਧਾਰਮਿਕ ਹਵਾਲੇ ਦੇਣੇ ਜਾਂ ਧਾਰਮਿਕ ਗੱਲਾਂ ਇਹਨਾਂ ਦੇ ਨਾਲ ਜੋੜਨੀਆਂ। ਪਖੰਡੀ ਲੋਕ ਨੇ, ਇਹ ਝੂਠ ਬੋਲਣ ਵਾਲੇ ਪੋਲੀਟੀਸ਼ੀਅਨ ਨੇ। ਇਸ ਕਰਕੇ ਇਹ ਬਾਰ-ਬਾਰ ਗਲਤੀਆਂ ਹੁੰਦੀਆਂ ਨੇ। ਖੈਰ ਹੁਣ ਜਥੇਦਾਰ ਨੇ ਇਸ ਗੱਲ ਦਾ ਨੋਟਿਸ ਲਿਆ, ਮੈਨੂੰ ਲੱਗਦਾ ਕਿ ਇਹਨੂੰ ਮਾਫੀ ਮੰਗਣੀ ਪਵੇਗੀ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ। ਬਹੁਤ ਗਲਤੀ ਕੀਤੀ ਹੈ, ਪਰ ਇਹ ਅਸਲ ਦੇ ਵਿੱਚ ਇੰਨੀ ਜ਼ਿਆਦਾ ਇਹਨਾਂ ਦੀ ਚਿਮਚਾਗਿਰੀ ਕਰਦੇ ਆ ਦਿੱਲੀ ਵਾਲਿਆਂ ਦੀ, ਇਹ ਇੰਨੀ ਜ਼ਿਆਦਾ ਚੱਪਲ ਚੱਟਦੇ ਆ ਕਿ ਉਸ ਖੁਸ਼ਨੂਦੀ ਦੀ, ਉਸਤਤ ਦੀ ਇੰਤਹਾ ਕਰਦੇ ਆ। ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਹੀ ਨਹੀਂ ਰਹਿੰਦਾ। ਉਦਾਂ ਤੁਸੀਂ ਗੱਲਾਂ ਕਰੋ ਤੇ ਕਹਿਣਗੇ ਸਾਡੇ ਜਿਹਾ ਸਿੱਖ ਨਹੀਂ, ਸਾਡੇ ਜਿਹਾ ਪੰਜਾਬੀ ਨਹੀਂ, ਸਾਡੇ ਜਿਹਾ ਵਫਾਦਾਰ ਨਹੀਂ, ਸਾਡੇ ਜਿਹਾ ਸੱਚਾ ਸੁੱਚਾ ਨਹੀਂ, ਸਾਡੇ ਜਿਹਾ ਕਿਰਦਾਰ ਉੱਚਾ ਨਹੀਂ। ਜੀ ਜੀ, ਕਈ ਵਾਰੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਚੱਪਲ ਚੱਟਣ ਦੇ ਵਿੱਚ ਬਾਹਲਾ ਹੀ ਅੱਗੇ ਲੰਘ ਜਾਂਦੇ ਨੇ, ਇਹ ਵੀ ਭੁੱਲ ਜਾਂਦੇ ਨੇ ਵੀ ਕੋਈ ਮਰਿਆਦਾ ਵੀ ਰੱਖਣੀ ਹੈ। ਸੋ ਅੱਗੇ ਚੱਲਦੇ ਹਾਂ, ਗੱਲ ਕਰਦੇ ਹਾਂ ਜੱਸੀ ਦੀ। ਕਹਿੰਦੇ ਜੱਸੀ ਭਾਜਪਾ 'ਚ ਚਲਾ ਗਿਆ। ਇਹ ਕਿਹੜਾ ਜੱਸੀ ਹੈ ਜੀ? ਇਹ ਜੱਸੀ ਡੇਰਾ ਮੁਖੀ ਦਾ ਕੁੜਮ ਆ। ਇਲੈਕਸ਼ਨ ਲੜਿਆ, ਕੈਪਟਨ ਦਾ ਬੜਾ ਨੇੜੂ ਹੁੰਦਾ ਸੀ। ਜਦੋਂ ਮੌੜ ਬੰਬ ਧਮਾਕਾ ਹੋਇਆ, ਇਹਦੀ ਰੈਲੀ ਦੇ ਵਿੱਚ ਤੇ ਥੋੜਾ ਸਮਾਂ ਗਾਂ ਜਾ ਕੇ ਥੋੜੀ ਦੂਰੀ ਤੇ ਉਹ ਸਾਰਾ ਕੁਝ ਹੋਇਆ ਸੀਗਾ। ਹਰਮਿੰਦਰ ਜੱਸੀ ਹੈ ਇਹਦਾ ਨਾਮ। ਤਾਂ ਹਰਮਿੰਦਰ ਜੱਸੀ ਨੇ ਜਾ ਕੇ ਭਾਜਪਾ ਜੁਆਇਨ ਕਰ ਲਈ ਆ। ਜਦੋਂ ਹੁਣ ਕੁੜਮ ਹੀ ਭਾਜਪਾ ਦਾ ਝੋਲੀ ਚੁੱਕ ਬਣ ਗਿਆ ਤੇ ਹੁਣ ਇਹਨੇ ਫਿਰ ਇੱਥੇ ਰਹਿ ਕੇ ਕੀ ਕਰਨਾ ਸੀਗਾ। ਇਹਦੀ ਕੋਈ ਬਹੁਤੀ ਪੁੱਛ ਪ੍ਰਤੀਤ ਹੈ ਵੀ ਨਹੀਂ ਕੈਪਟਨ ਦੇ ਨਾਲ। ਚਲੋ ਮਾੜੇ ਮੋਟੇ ਉਦੋਂ ਠੀਕ ਸੀ ਤਾਲੁਕਾਤ, ਉਦੋਂ ਵਿਧਾਇਕ ਵੀ ਬਣਿਆ, ਸ਼ਾਇਦ ਵਜ਼ਾਰਤ ਦੇ ਵਿੱਚ ਵੀ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਜਿੱਤ ਨਸੀਬ ਹੀ ਨਹੀਂ ਹੋਈ, ਕਦੇ ਇੱਧਰ ਗਿਆ ਕਦੇ ਉੱਧਰ ਗਿਆ। ਤਾਂ ਕਾਂਗਰਸ ਵੱਲੋਂ ਹੁਣ ਇਹ ਤਲਵੰਡੀ ਸਾਬੋ ਤੋਂ ਦਾਅਵੇਦਾਰ ਸੀਗਾ, ਪਰ ਇੱਥੇ ਤਲਵੰਡੀ ਸਾਬੋ ਤੋਂ ਤੁਹਾਨੂੰ ਪਤਾ ਹੈ ਜੀਤ ਮਹਿੰਦਰ ਸਿੱਧੂ ਵੀ ਆ ਗਿਆ ਕਾਂਗਰਸ 'ਚ। ਤੇ ਪਹਿਲਾਂ ਵੀ ਜੀਤ ਮਹਿੰਦਰ ਸਿੱਧੂ ਕਾਂਗਰਸ ਦੇ ਵਿੱਚ ਹੀ ਰਿਹਾ, ਫਿਰ ਅਕਾਲੀਆਂ 'ਚ ਵੀ ਲਾਇਆ ਸਮਾਂ। ਇਧਰੋਂ ਫੇਰ ਕਾਂਗਰਸ ਦੇ ਵਿੱਚ ਜੇ ਦੇਖੋਗੇ ਤੇ ਜਟਾਣਾ ਆ ਕੇ ਸੈੱਟ ਹੋ ਗਿਆ ਸੀਗਾ। ਉਹਦਾ ਪਿੰਡ ਤੇ ਵੈਸੇ ਮਲੋਟ ਦੇ ਕੋਲ ਆ, ਪਰ ਉਹ ਤਲਵੰਡੀ ਸਾਬੋ ਆ ਕੇ ਡੇਰਾ ਜਮਾ ਬੈਠਾ ਸੀਗਾ। ਇਸ ਕਰਕੇ ਹਰਮਿੰਦਰ ਜੱਸੀ ਦਾ ਕੁਝ ਵੀ ਨਹੀਂ ਸੀ ਬਾਕੀ। ਉਹ ਤੇ ਬਾਕੀ ਮੌੜ ਬੰਬ ਧਮਾਕੇ ਕਰਕੇ ਉਹ ਤੇ ਚਲੋ ਇਹਨਾਂ ਨੂੰ ਪਤਾ ਨਹੀਂ ਕਿਹਨੇ ਬਚਾਇਆ, ਕਿਹੜੀ ਤਾਕਤ ਵਿਚਾਰੀ ਆ। ਮੇਰੇ ਖਿਆਲ ਦੇ ਨਾਲ ਤੇ ਹੁਣ ਨੂੰ ਵਾਟਾਂ ਲੱਗ ਜਾਣੀਆਂ ਸੀਗੀਆਂ, ਕਿਉਂਕਿ ਉਸ ਬੰਬ ਧਮਾਕੇ ਦੇ ਮੁੱਢਲੇ ਤੌਰ ਤੇ, ਕਥਿਤ ਤੌਰ ਤੇ ਕਹਿ ਲਈਏ ਕਿ
ਜਿਹੜੇ ਤਾਰ ਸੀ ਉਹ ਜੁੜਦੇ ਜਾ ਰਹੇ ਸੀਗੇ ਡੇਰੇ ਨਾਲ, ਤੇ ਡੇਰੇ ਵਾਲੇ ਦੇ ਨਾਲ, ਡੇਰਾ ਮੁਖੀ ਦੇ ਨਾਲ ਇਹਦੀ ਕੁੜਮਾਚਾਰੀ ਸੀਗੀ। ਤੇ ਹਨੀਪ੍ਰੀਤ ਜਦੋਂ ਫਰਾਰ ਰਹੀ ਆ, ਹਨੀਪ੍ਰੀਤ ਦੀ ਜਿਹੜੀ ਸਾਰੀ ਸਰੈਂਡਰ ਦੀ ਸਕ੍ਰਿਪਟ ਸੀ ਉਹ ਵੀ ਇਸੇ ਇਲਾਕੇ ਚੋਂ ਲਿਖੀ ਗਈ ਸੀ, ਉਹਨੇ ਫਰਾਰੀ ਵੀ ਇਸੇ ਇਲਾਕੇ ਚੋਂ ਕੱਟੀ ਆ। ਤਾਂ ਹਰਵਿੰਦਰ ਜੱਸੀ, ਕਿਉਂਕਿ ਹੁਣ ਉੱਥੇ ਹਨੀਪ੍ਰੀਤ ਦੀ ਗੁੱਡਵਿਲ ਹੈ, ਮੈਂ ਜਿਵੇਂ ਤੁਹਾਨੂੰ ਸ਼ਾਇਦ ਕਿਤੇ ਪਹਿਲਾਂ ਵੀ ਦੱਸਿਆ ਹੋਵੇ, ਸ਼ਾਇਦ ਪ੍ਰਵੀਨ ਦੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਜ਼ਿਕਰ ਕੀਤਾ ਹੋਏਗਾ ਕਿ ਇਸ ਵੇਲੇ ਡੇਰੇ ਦਿਆ ਜੋ ਵੀ ਕੰਮਕਾਰ ਹੈ, ਜੋ ਵੀ ਕਰਤਾ ਧਰਤਾ ਹੈ, ਉਹ ਆ ਹਨੀਪ੍ਰੀਤ। ਸਾਰੀ ਰਿਮੋਟ ਉਹਦੇ ਹੱਥ ਆ ਤੇ ਉਹਦੀ ਰਿਮੋਟ ਦੇ ਬਟਨਾਂ ਤੇ ਹੀ ਗੇਮ ਘੁੰਮਦੀ ਆ। ਸੋ ਭਾਜਪਾ ਦੇ ਨਾਲ, ਭਾਜਪਾ ਦਾ ਇੱਕ ਆਰਐਸਐਸ ਦਾ ਹੀ ਕਹਿ ਲਓ ਕਿ ਬਹੁਤ ਵੱਡਾ ਲੀਡਰ ਆ, ਜਿਹਦੇ ਨਾਲ ਨੇੜਤਾ ਬਹੁਤ ਜ਼ਿਆਦਾ ਹਨੀਪ੍ਰੀਤ ਦੀ। ਹੋ ਸਕਦਾ ਕਿ ਉਹਦੇ ਜ਼ਰੀਏ ਹੌਲੀ ਹੌਲੀ ਰਸਤਾ ਬਣ ਗਿਆ ਹੋਵੇ ਤਾਂ ਹਰਮਿੰਦਰ ਜੱਸੀ ਵੀ ਚਲਾ ਗਿਆ। ਤਾਂ ਇਹਦਾ ਮਤਲਬ ਇਹ ਆ ਕਿ ਮਾਲਵੇ ਦੇ ਵਿੱਚ ਜੋ ਪ੍ਰੇਮੀਆਂ ਦੀ ਵੋਟ ਆ, ਬਠਿੰਡਾ ਲੋਕ ਸਭਾ ਹਲਕਾ ਖਾਸ ਤੌਰ ਤੇ ਸੁਣਿਓ, ਇੱਕ ਕਾਫੀ ਵੱਡੀ ਗਿਣਤੀ ਰੱਖਦਾ ਪ੍ਰੇਮੀਆਂ ਦੇ ਵੋਟਾਂ ਦੀ। ਇਹਦਾ ਮਤਲਬ ਹੈ ਕਿ ਉਹ ਭਾਜਪਾ ਨਾਲ ਜਾ ਰਹੀ ਹੈ ਵੋਟ। ਉਹ ਸਿੱਧੇ ਤੌਰ ਤੇ ਐਲਾਨ ਕਰਦੇ ਹਨ ਜਾਂ ਨਹੀਂ, ਤਾਂ ਪਰ ਜਿੰਨਾ ਕੋ ਅਸੀਂ ਸਮਝਦੇ ਹਾਂ ਡੇਰੇ ਦੀ ਵੋਟ ਬਾਰੇ, ਉਹਦੀ ਕੈਫੀਅਤ ਬਾਰੇ, ਉਹਦੀ ਗਿਣਤੀ ਬਾਰੇ, ਤਾਂ ਡੈਫੀਨੇਟਲੀ ਮੇਰਾ ਮੰਨਣਾ ਹੈ ਕਿ ਉਹ ਵੋਟ ਹੈ ਕਿ ਪਰਮਪਾਲ ਕੌਰ ਨੂੰ ਜਾ ਰਹੀ ਹੈ। ਜੀ, ਸੋ ਵੇਖਦੇ ਹਾਂ ਹੁਣ ਇਹ ਕਿਆਫੇ ਕਿੰਨੇ ਕੁ ਸਹੀ ਨਿਕਲਦੇ ਨੇ ਜਾਂ ਫਿਰ ਇਹਨਾਂ ਦੇ ਵਿੱਚ ਹਾਲੇ ਵੀ ਕੋਈ ਉਲਟ ਫੇਰ ਹੁੰਦਾ, ਕਿਉਂਕਿ ਪਤਾ ਨਹੀਂ ਲੱਗਦਾ ਰਾਤੋਂ ਰਾਤ ਬਣਦਾ ਕੀ ਹੈ। ਅੱਗੇ ਚੱਲਦੇ ਹਾਂ। ਚੋਣ ਕਮਿਸ਼ਨ ਨੇ ਵਿਜੀਲੈਂਸ ਦੇ ਕੋਲੋਂ ਜਵਾਬ ਮੰਗਿਆ ਜੀ ਕਿਸ ਮਾਮਲੇ ਦੇ ਵਿੱਚ? ਦੇਖੋ, ਇਹ ਬਰਜਿੰਦਰ ਸਿੰਘ ਹਮਦਰਦ ਤੇ ਜਿਹੜਾ ਕੇਸ ਦਰਜ ਕੀਤਾ ਗਿਆ, ਉਹਦੇ ਸੰਦਰਭ ਦੇ ਵਿੱਚ ਹੀ ਇਹਨਾਂ ਨੇ ਜਾਣਕਾਰੀ ਮੰਗ ਲਈ ਆ। ਦੇਖੋ, ਗੱਲ ਇਹ ਆ ਕਿ ਹਮਦਰਦ ਸਾਹਿਬ ਮੋਦੀ ਸਾਹਿਬ ਨੂੰ ਮਿਲ ਆਏ ਸੀ, ਤੇ ਹੁਣ ਗੱਲ ਇਹ ਆ ਕਿ ਮੋਦੀ ਸਰਕਾਰ ਤੇ ਜ਼ਿਆਦਾ ਕਿਰਿਆਸ਼ੀਲ ਹੈ ਨਹੀਂ ਗੀ, ਉਹ ਤੇ ਆਰਜੀ ਸਰਕਾਰ ਆ। ਪਰ ਘੱਟੋ ਘੱਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਾਂ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਆਪਣਾ ਹੀ ਆ। ਵੈਸੇ ਤੇ ਆਪਣਾ ਵੀ ਆ, ਕਹਿ ਸਕਦੇ ਸਾਡਾ ਵੀ ਆ, ਅੱਧੋ ਅੱਧ ਹੀ ਆ। ਮੋਦੀ ਸਾਹਿਬ ਦੇ ਨਾਲ ਹਿੱਸੇਦਾਰ ਆ ਅਸੀਂ ਵੀ, ਉਹ ਸਾਡੇ ਹੀ ਸਰਵੈਂਟ ਨੇ। ਪਰ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ ਦੇ ਦਿੱਤੇ ਵੈਰਡਿਕਟ ਤੋਂ ਬਾਅਦ, ਜੋ ਵੈਰਡਿਕਟ ਉਹਨਾਂ ਨੇ ਦਿੱਤਾ ਸੀਗਾ, ਉਹਦੇ ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਨੇ ਉਹ ਜਿਹੜਾ ਸਾਰਾ ਫੈਸਲਾ ਸੀ ਉਹ ਪਲਟਦਿਆਂ ਆਪਣੇ ਹਿਸਾਬ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਕਮਿਸ਼ਨਰ ਨਿਯੁਕਤ ਕਰਨੇ ਸਨ, ਉਹਦੀ ਜਿਹੜੀ ਸਾਰੀ ਪ੍ਰਕਿਰਿਆ ਸੀ, ਉਹਦੀ ਬਣਤਰ ਜਿਹੜੀ ਸੀ ਆਪਣੇ ਢੰਗ ਨਾਲ ਬਣਾ ਲਈ ਸੀ। ਤਾਂ ਬਾਅਦ ਦੇ ਵਿੱਚ ਇੱਕ ਪੰਜਾਬ ਕੈਡਰ ਦਾ, ਇੱਕ ਕੇਰਲ ਕੈਡਰ ਦਾ ਚੋਣ ਕਮਿਸ਼ਨਰ ਵੀ ਲਾਇਆ। ਪਹਿਲਾਂ ਪੰਜਾਬ ਕੈਡਰ ਦਾ ਜਿਹੜਾ ਸੀ ਉਹ ਕਿਉਂ ਅਸਤੀਫਾ ਦੇ ਗਿਆ, ਅੱਜ ਤੱਕ ਉਹ ਵੀ ਵਜ਼ਾਰਤ ਹੈ। ਤਾਂ ਹੁਣ ਬਹੁਤਾ ਕੁਝ ਤੇ ਹੋ ਨਹੀਂ ਸਕਦਾ। ਵਿਜੀਲੈਂਸ ਨੇ FIR ਕੱਟੀ ਆ, ਕੋਰਟ ਕੋਈ ਬਹੁਤਾ ਕੁਝ ਕਰ ਨਹੀਂ ਸਕਦੀ। ਕੋਰਟ ਜਾਂਚ ਪੜਤਾਲ ਚ ਬਹੁਤਾ ਹੱਥ ਜਿਹੜਾ ਹੈ ਉਹ ਨਹੀਂ ਅੜਾ ਸਕਦੀ। ਸੋ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਹਾਲੇ ਹੈਗਾ ਹੀ ਆ ਨਾ, ਨਹੀਂ ਉਹ ਹਾਰਦਾ ਹਾਲੇ ਤੇ ਜੱਟ ਪੂਰਾ ਕਾਇਮ ਆ। ਯਾਨੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਡ ਆਫ ਕੰਡਕਟ ਦੇ ਵਿੱਚ ਉਹ ਤੇ ਤਾਕਤਾਂ ਰੱਖਦਾ ਹੀ ਆ। ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਤਲਬ ਕੀਤਾ ਗਿਆ ਹੋਏਗਾ ਕਿ ਤੁਸੀਂ ਇਸ ਘੁਟਾਲੇ ਬਾਰੇ ਜਿਹੜੀ ਇਹ ਕਾਰਵਾਈ ਕੀਤੀ ਆ, ਕਿਤੇ ਇਲੈਕਸ਼ਨ ਨੂੰ ਪ੍ਰਭਾਵਿਤ ਤੇ ਨਹੀਂ ਕਰਦੀ, ਕਿ ਤੁਸੀਂ ਮੀਡੀਆ ਨੂੰ ਸਪਰੈਸ ਤੇ ਨਹੀਂ ਕਰ ਰਹੇ। ਸੋ ਇਸ ਵਾਸਤੇ ਹੋ ਸਕਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਵਾਬ ਮੰਗਿਆ ਹੋਵੇ ਤੇ ਇਹਨਾਂ ਨੂੰ ਜਵਾਬ ਦੇਣਾ ਵੀ ਪਊਗਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਦੱਸਦੇ ਕਿ 15 ਲੋਕਾਂ ਦੀ ਗ੍ਰਿਫਤਾਰੀ ਹੋ ਗਈ ਆ। ਬਾਕੀ ਮਾਮਲਾ ਕੀ ਉਹ ਰੈਪੀਟੀਸ਼ਨ ਹੀ ਕਿ ਇਹ ਜਿਹੜਾ ਸਮਾਰਕ ਸੀ, ਯਾਦਗਾਰ ਸੀ, ਇਹਦਾ ਇੱਕ ਘੁਟਾਲਾ 27 ਕਰੋੜ ਰੁਪਏ ਦੀਆਂ ਕਹਿ ਲਓ ਕਿ ਬੇਨਿਯਮੀਆਂ ਦਾ ਦੋਸ਼ ਆ ਕਥਿਤ ਤੌਰ ਤੇ, ਕਿ ਜਿਹੜੇ ਕੰਸਲਟੈਂਟ ਸੀਗੇ ਜਾਂ ਕੁਝ ਪ੍ਰਾਈਵੇਟ ਹੋਰ ਬਿਲਡਰ ਸੀਗੇ, ਉਹਨਾਂ ਨੂੰ ਬਿਡਿੰਗ ਜਾਂ ਟੈਂਡਰ ਪ੍ਰਕਿਰਿਆ ਦਾ ਉਲੰਘਣ ਕਰਕੇ 27 ਕਰੋੜ ਦਾ ਫਾਇਦਾ ਪਹੁੰਚਾਇਆ ਗਿਆ। ਲੇਜ਼ਰ ਸ਼ੋ ਜਿਹੜਾ ਕਿ 20 ਕਰੋੜ ਦੀ ਕਰੀਬ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਸੀ, ਸ਼ਾਇਦ ਉਹ 2020 ਦੇ ਵਿੱਚ ਬੰਦ ਹੋ ਗਿਆ ਸੀ, ਜਿਹੜਾ ਹੁਣ ਤੱਕ ਬੰਦ ਹੈ। ਇਹ ਦੋਸ਼ ਜੀ, ਸੋ ਵੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ। ਵੈਸੇ ਵਿਰੋਧ ਬੜਾ ਕੀਤਾ ਜਾ ਰਿਹਾ ਹੈ ਇਸ ਚੀਜ਼ ਦਾ। ਅੱਗੇ ਚੱਲਦੇ ਹਾਂ। ਕਹਿੰਦੇ ਮਾਨਵੀ ਦੀ ਜਿਹੜੀ ਮੌਤ ਹੋਈ ਸੀ, ਕਹਿੰਦੇ ਸੀ ਕੇਕ ਨਾਲ ਹੋਈ ਹੈ, ਪਰ ਹੁਣ ਨਵਾਂ ਖੁਲਾਸਾ ਹੋਇਆ। ਇਹ ਨਵੇਂ ਖੁਲਾਸੇ 'ਚ ਕੀ ਹੈ? ਦੇਖੋ, 2 ਮਹੀਨਿਆਂ ਬਾਅਦ ਇਹ ਜਿਹੜਾ ਪੋਸਟਮਾਰਟਮ ਦਾ ਵਿਸਰਾ ਸੀਗਾ, ਉਹਦੇ ਨਮੂਨਿਆਂ ਦੀ ਰਿਪੋਰਟ ਆਈ ਹੈ ਫੋਰੈਂਸਿਕ ਲੈਬ ਤੋਂ, ਜਿਹਦੇ ਵਿੱਚ ਲਿਖਿਆ ਗਿਆ ਹੈ ਕਿ
ਇਹ ਮੌਤ ਜਿਹੜੀ ਹੈ ਜ਼ਹਿਰ ਦੇ ਨਾਲ ਨਹੀਂ ਹੋਈ, ਯਾਨੀ ਇਹਦੇ ਵਿੱਚ ਕੇਕ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਜ਼ਹਿਰੀਲਾ ਪਦਾਰਥ ਨਹੀਂ ਸੀ। ਹਾਲਾਂਕਿ ਪਰਿਵਾਰ ਇਸ ਰਿਪੋਰਟ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਵਿੱਚ ਸੱਚਾਈ ਸਾਹਮਣੇ ਆਏਗੀ। ਤਾਂ ਗੱਲ ਉਹੀ ਹੈ ਨਾ ਕਿ ਚਲੋ ਪੈਥੋਲੋਜੀ ਦੀ ਹਾਂਜੀ ਉਹ ਵੀ ਇੱਕ ਦੂਜੀ ਪੁਸ਼ਟੀ ਹੁੰਦੀ ਹੈ, ਪਰ ਬਹੁਤ ਕੁਝ ਵਿਸਰੇ ਦੀ ਰਿਪੋਰਟ ਤੋਂ ਸਾਫ਼ ਹੋ ਜਾਂਦਾ ਹੁੰਦਾ। ਵਿਸਰੇ ਦੀ ਰਿਪੋਰਟ ਦਾ ਮਤਲਬ ਕਿ ਆਪਣੇ ਮਿਹਦੇ 'ਚ ਕੀ ਖਾਧਾ ਪੀਤਾ ਹੁੰਦਾ, ਜਿਹੜਾ ਉਹਦੇ ਨਮੂਨੇ ਲਏ ਜਾਂਦੇ ਆ, ਉਹਦੇ ਵਿੱਚ ਉਹ ਕੀ ਮਿਕਦਾਰ ਦੇ ਵਿੱਚ ਕੀ ਕੋਈ ਰਸਾਇਣ ਆ ਜਾਂ ਕੋਈ ਜ਼ਹਿਰ ਆ, ਉਹ ਸਾਰਾ ਕੁਝ ਆਉਂਦਾ। ਚਲੋ ਪੈਥੋਲੋਜੀ ਦੀ ਵੀ ਰਿਪੋਰਟ ਆ ਜਾਏਗੀ, ਉਡੀਕ ਲੈਣੀ ਚਾਹੀਦੀ ਆ। ਪਰ ਗੱਲ ਇਹ ਆ ਕਿ ਉਡੀਕ ਕੀਤੀ ਚੰਗੀ ਹੁੰਦੀ ਆ। ਤਾਂ ਇੱਥੇ ਤੇ ਜਿਸ ਤਰ੍ਹਾਂ ਮੀਡੀਆ ਵਾਲਿਆਂ ਨੇ ਹਾ ਹੱਲਾ ਕੀਤਾ, ਹਾਲਾਂਕਿ ਉਦੋਂ ਕੋਈ ਪੁਸ਼ਟੀ ਹੋਈ ਨਹੀਂ ਸੀ, ਸਿਰਫ ਦੋਸ਼ ਹੈ। ਤੁਸੀਂ ਉਹਨਾਂ ਦਾ ਬੇੜਾ ਗਰਕ ਤੇ ਕਰ ਦਿੱਤਾ ਨਾ, ਬੇਕਰੀ ਵਾਲਿਆਂ ਦਾ। ਮੰਨ ਲਓ ਪੈਥੋਲੋਜੀ ਦੀ ਰਿਪੋਰਟ ਵੀ ਜਿਹੜੀ ਸਹੀ ਆ ਗਈ, ਫੇਰ ਤਾਂ ਸਾਡਾ ਜਿਹੜਾ ਮੀਡੀਆ ਬੇਲਗਾਮ ਮੀਡੀਆ ਹੋਇਆ। ਇੱਥੇ ਟਰੋਲਰਾਂ ਨੇ ਇੱਕ ਬੀਬੀ ਦੇ ਕੋਲੋਂ ਕੁਛੜੋ ਜਵਾਕ ਡਿੱਗ ਪਿਆ, ਚਲੋ ਜਵਾਕ ਬਚ ਗਿਆ, ਉਹਨੂੰ ਇੰਨਾ ਟਰੋਲ ਕੀਤਾ ਕਿ IIT ਪ੍ਰੋਫੈਸ਼ਨਲ ਜਿਹੜੀ ਬੀਬੀ ਸੀਗੀ ਉਹਨੇ ਸੁਸਾਈਡ ਕਰ ਲਈ ਤਮਿਲਨਾਡੂ ਦੇ ਵਿੱਚ। ਸੋ ਇਸ ਤਰ੍ਹਾਂ ਹੀ ਆ ਕਿ ਸਾਡੇ ਲੋਕ ਇੱਥੇ ਫੇਸਬੁੱਕ ਤੇ ਜਿਉਂ ਢੰਡੋਰਾ ਪਿੱਟਦੇ ਆ ਕਿ ਇਹਨਾਂ ਨੂੰ ਫਾਇਲ ਲਾ ਦਿਓ, ਇਹਨਾਂ ਨੂੰ ਇਹ ਕਰ ਦਿਓ, ਇਹਨਾਂ ਨੂੰ। ਇਹ ਤੇ ਸ਼ੁਕਰ ਕਰੋ ਕਿ ਕੋਈ ਕਿਰਪਾਨ ਕਪੂਰ ਨਹੀਂ ਵੱਜਦੀ ਬੰਦੇ ਦੇ ਫੇਸਬੁੱਕ ਰਾਹੀਂ, ਨਹੀਂ ਤੇ ਇੱਥੇ ਢਿੱਡ 'ਚ ਖਬੋ ਦਿਆ ਕਰਨ, ਫੈਸਲਾ ਜਦ ਹੀ ਕਰ ਦਿਆ ਕਰਨ। ਸੋ ਸਾਡੇ ਮੀਡੀਆ ਨੇ ਤੇ ਜਿਹੜੇ ਸਾਡੇ ਫੇਸਬੁੱਕ ਦੇ ਜੱਜ ਨੇ, ਇਹਨਾਂ ਨੇ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਕਿ ਤੁਸੀਂ ਉਹਨਾਂ ਦਾ ਇਕੱਲਾ ਬਿਜ਼ਨਸ ਹੀ ਚੌਪਟ ਨਹੀਂ ਕੀਤਾ, ਉਹਨਾਂ ਨੂੰ ਰੁਸਵਾ ਵੀ ਕਰ ਦਿੱਤਾ ਹੈ। ਤੇ ਹੁਣ ਉਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਕੋਰਟ ਨੇ। ਚਲੋ ਜੇ ਸਪਸ਼ਟ ਹੋ ਜਾਂਦਾ ਦੂਜੀ ਰਿਪੋਰਟ ਦੇ ਵਿੱਚ ਵੀ, ਜੇ ਮੰਨ ਲਓ ਜ਼ਹਿਰ ਆਉਂਦਾ, ਉਸ ਤੋਂ ਬਾਅਦ ਕੇਸ ਬਣੇ, ਟ੍ਰਾਇਲ ਹੋਵੇ, ਉਹਨਾਂ ਨੂੰ ਜਿੰਨੀ ਮਰਜ਼ੀ ਸਜ਼ਾ ਹੋਵੇ। ਪਰ ਬਿਨਾਂ ਗੱਲ ਤੋਂ ਮੀਡੀਆ ਟ੍ਰਾਇਲ, ਬਿਨਾਂ ਗੱਲ ਤੋਂ ਮੀਡੀਆ ਟ੍ਰਾਇਲ। ਅੱਜ ਹੁਣ ਤੁਸੀਂ ਦੇਖ ਲਓ ਕਿ ਮੇਨ ਸਟ੍ਰੀਮ ਦਾ ਜਿਹਨੇ 2 ਦਿਨ ਇਹ ਖਬਰ ਚਲਾਈ ਚੈਨਲ ਤੇ, ਕਿਤੇ ਇਹ ਖਬਰ ਤੁਹਾਨੂੰ ਲੱਭਣੀ ਨਹੀਂ। ਜੀ ਸਹੀ ਗੱਲ ਹੈ। ਸੋ ਅੱਗੇ ਚੱਲਦੇ ਹਾਂ, ਗੱਲ ਕਰੀਏ ਮੋਦੀ ਸਾਹਿਬ ਦੀ। ਕਹਿੰਦੇ ਪ੍ਰਧਾਨ ਮੰਤਰੀ ਨੂੰ ਸਿਧਾਰਮਈਆ ਵੱਲੋਂ ਖੱਤ ਲਿਖਿਆ ਗਿਆ ਹੈ ਜੀ। ਸਿੱਧਾ ਰਮਈਆ ਮੋਦੀ ਨੇ ਇਹਨੂੰ ਇੱਕ ਵਾਰੀ ਸਿੱਧਾ ਰੁਪਈਆ ਵੀ ਕਿਹਾ ਸੀ। ਖੈਰ ਜੀ, ਗੱਲ ਹੈ ਕਿ ਸਿੱਧਾ ਰਮਈਆ ਨੇ ਜੋ ਕੇਰਲ ਦੇ ਵਿੱਚ ਹੋਇਆ ਸੀਗਾ, ਨਹੀਂ ਸੌਰੀ ਕਰਨਾਟਕ ਦੇ ਵਿੱਚ ਜੋ ਹੋਇਆ ਸੀਗਾ ਨਾ, ਰਵੰਨਾ ਵਾਲਾ ਸੈਕਸ ਕਾਂਡ, ਪਰਜਵਲ ਵਾਲਾ ਸੈਕਸ ਕਾਂਡ, ਉਹਦੇ ਤੇ ਖੱਤ ਲਿਖਿਆ ਤੇ ਮੰਗ ਕੀਤੀ ਆ, ਲੈਟਰ ਲਿਖਿਆ। ਵੈਸੇ ਇਹ ਲੈਟਰ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਦੂਜੀ ਵਾਰ ਲਿਖਿਆ ਗਿਆ, ਪਹਿਲਾਂ ਵੀ ਲਿਖਿਆ ਕਿ ਜਿਹੜਾ ਪਰਜਵਲ ਰਵੰਨਾ ਹਾਸਨ ਤੋਂ ਮੈਂਬਰ ਪਾਰਲੀਮੈਂਟ ਆ, ਕਿ ਇਹਦਾ ਰਾਜਨੀਤਿਕ ਜਿਹੜਾ ਡਿਪਲੋਮੈਟਿਕ ਵੈਸੇ ਹੁੰਦਾ ਉਹ, ਕਿ ਉਹ ਜਿਹੜਾ ਪਾਸਪੋਰਟ ਹੈ ਉਹ ਰੱਦ ਕੀਤਾ ਜਾਣਾ ਚਾਹੀਦਾ ਤੁਰੰਤ। ਤੇ ਉਹ ਕਹਿੰਦੇ ਆ ਕਿ ਮਾਮਲਾ ਗੰਭੀਰ ਹੋਣ ਦੇ ਬਾਵਜੂਦ ਪਿਛਲੇ ਲੈਟਰ ਤੇ ਕਾਰਵਾਈ ਨਹੀਂ ਹੋ ਰਹੀ। ਇਹ ਨਿਰਾਸ਼ਾਜਨਕ ਗੱਲ ਆ। ਦੇਖੋ ਇਹਦੇ ਬਾਰੇ ਤੇ ਜਾ ਕੇ ਮੋਦੀ ਸਾਹਿਬ ਨੇ ਪ੍ਰਚਾਰ ਦੇ ਦੌਰਾਨ ਵੋਟਾਂ ਮੰਗਣ ਵੇਲੇ ਇਹ ਕਹਿ ਦਿੱਤਾ ਸੀ ਕਿ ਪਰਿਵਾਰ ਹੀ ਬੜਾ ਸੰਸਕਾਰੀ ਆ, ਤੇ ਪਰਿਵਾਰ ਕਿਹੋ ਜਿਹੇ ਸੰਸਕਾਰ ਰੱਖਦਾ ਕਿ 60-65 ਸਾਲ ਦੀ ਔਰਤ ਨੂੰ ਵੀ ਇਹ ਬਖਸ਼ਣ ਨਹੀਂ ਡਿਆ। 35 ਸਾਲ ਦਾ ਹਲਕਾ ਹੋਇਆ ਇਹ ਜਿਹੜਾ ਪ੍ਰਜਵਲ ਆ, ਉਹ ਮਿੰਨਤਾਂ ਕਰ ਰਹੀ ਹੈ ਦਾਦੀ ਦੀ ਉਮਰ ਦੀ ਹੋਣੀ ਜਾਂ ਮਾਂ ਦੀ ਉਮਰ ਦੀ ਹੋਣੀ। ਤਾਂ ਤੁਸੀਂ ਹਿਸਾਬ ਲਾ ਲਓ ਕਿ 2800 ਵੀਡੀਓ ਬਣਾਈ ਬੈਠਾ, ਇਹ ਤੇ ਚਲਿਆ ਪਿਆ ਬਿਲਕੁਲ ਹੀ। ਤਾਂ ਇਹ ਜਿਹੜਾ ਭੱਜਿਆ, ਇਹਦੇ ਭੱਜਣ ਦੇ ਵਿੱਚ ਵੀ ਸ਼ੱਕ ਆ ਕਿ ਇਹਨੂੰ ਸ਼ਾਇਦ ਪਤਾ ਲੱਗ ਗਿਆ ਤੇ ਇਹਨੂੰ ਭੱਜਣ ਦੇ ਵਿੱਚ ਸਹਾਇਤਾ ਦਿੱਤੀ ਗਈ ਹੋਵੇ। ਹੁਣ ਜਿਹੜੇ ਇੱਥੋਂ ਤੱਕ ਜਾ ਕੇ ਇਹਨਾਂ ਵਾਸਤੇ ਵੋਟਾਂ ਪੈ ਮੰਗਦੇ ਨੇ, ਮੋਦੀ ਸਾਹਿਬ ਵਰਗੇ, ਪ੍ਰਧਾਨ ਮੰਤਰੀ ਵਰਗੇ, ਉਹ ਛੇਤੀ ਕੀਤੇ ਇਹਨਾਂ ਦਾ ਡਿਪਲੋਮੈਟਿਕ ਉਹ ਜਿਹੜਾ ਹੈਗਾ ਪਾਸਪੋਰਟ ਰੱਦ ਕਿਵੇਂ ਕਰਨਗੇ? ਇਹ ਇਹਨਾਂ ਦੀ ਫਿਤਰਤ ਆ। ਕੁਲਦੀਪ ਸੈਂਗਰ ਦਾ ਮਾਮਲਾ ਲੈ ਲਓ, ਕੁਲਦੀਪ ਸੈਂਗਰ ਵੇਲੇ ਵੀ ਇਹ ਕਿੰਨਾ ਚਿਰ ਅੜੇ ਰਹੇ, ਕਈ ਮਹੀਨਿਆਂ ਬਾਅਦ ਜਾਂ ਕਈ ਹਫ਼ਤਿਆਂ ਬਾਅਦ ਉਹਨੂੰ ਪਾਰਟੀ ਚੋਂ ਕੱਢਿਆ ਗਿਆ ਸੀ। ਸੋ ਇਹ ਫਿਤਰਤ ਹੈ ਇਹਨਾਂ ਦੀ। ਤਾਂ ਸਿੱਧਾ ਰਮਈਆ ਨੇ ਇੱਕ ਵਾਰੀ ਫਿਰ ਤੋਂ ਖੱਤ ਲਿਖਿਆ। ਸਿੱਧਾ ਰਮਈਆ ਕਰਨਾਟਕ ਦੇ ਮੁੱਖ ਮੰਤਰੀ ਆ, ਤੇ ਤੁਸੀਂ ਹਿਸਾਬ ਲਾ ਲਓ ਕਿ ਮੁੱਖ ਮੰਤਰੀ ਦਾ ਪਹਿਲਾਂ ਵੀ ਲੈਟਰ ਆਇਆ ਜਿਹਦੇ ਤੇ ਕੋਈ ਗੱਲ ਨਹੀਂ ਹੋਈ, ਹੁਣ ਦੂਜਾ ਵੀ ਲੈਟਰ ਆ ਗਿਆ। ਮੈਨੂੰ ਉਮੀਦ ਹੈ ਕਿ ਇੱਥੇ ਵੀ ਗੱਲ ਜਿਹੜੀ ਆ ਉਹ ਗੋਲੀ ਨਹੀਂ ਜਾਣੀ। ਜੀ ਸੋ ਮਿੰਟੂ ਜੀ, ਤੁਸੀਂ ਸਾਰੀਆਂ ਖਬਰਾਂ ਤੇ ਬੜੇ ਸਾਫ਼ ਢੰਗ ਦੇ ਨਾਲ ਚਾਨਣਾ ਪਾਇਆ। ਸੋ ਸਾਰੀਆਂ ਖਬਰਾਂ ਤੇ ਚਾਨਣਾ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ
ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਹੈ, ਇੱਕ ਇੱਕ ਪੇਜ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰੀਕੇ ਦੇ ਨਾਲ ਬਰਕਰਾਰ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।